वाहिगुरू जी का खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੇ ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅੱਜ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰ੍ਹੇਗੰਢ ਹੈ। ਅੱਜ ਤੋਂ ਠੀਕ 28 ਸਾਲ ਪਹਿਲਾਂ 29 ਅਪ੍ਰੈਲ 1986 ਨੂੰ 5 ਮੈਂਬਰੀ ਕਮੇਟੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਾਣੀ ਕਿ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਾਰੀ ਕੀਤਾ ਸੀ। इस ऐलाननामे विच यह स्पष्ट किया गया सी कि हुण साडा भारत देश नाल कोई संबंध नहीं है अते असीं दुनिया की कचहरी विच अपने आजाद देश खालिस्तान का ऐलाननामा करते हाँ। बाबा मानोचाल नूं 26 जनवरी 1986 ਨੂੰ ਅਕਾਲ ਤਖਤ ਸਾਹਿਬ ਵਿਖੇ ਹੋਏ ਸਰਬੱਤ ਖਾਲਸਾ ਵੱਲੋਂ ਪੰਥਕ ਕਮੇਟੀ ਨੂੰ ਪੰਥ ਦੀ ਰਾਸ਼ਟਰੀ ਅਗਵਾਈ ਸੌਂਪੀ ਗਈ ਸੀ। ਇਹ ਵੀ ਯਾਦ ਰਹੇ ਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਸਪਸ਼ਟ ਐਲਾਨ ਕੀਤਾ ਸੀ ਕਿ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਨ੍ਹਾਂ ਸ਼ਬਦਾਂ ਦੀ ਰੋਸ਼ਨੀ ਵਿੱਚ ਸਰਬੱਤ ਖਾਲਸਾ ਨੇ ਖਾਲਿਸਤਾਨ ਦੀ ਮੰਗ ਤੇ ਆਪਣੀ ਮੋਹਰ ਲਾਈ ਸੀ। ਅੱਜ ਅਸੀਂ ਇਸ ਵਿਸ਼ੇਸ਼ ਖਾਲਿਸਤਾਨ ਐਲਾਨ ਦਿਵਸ ਦੇ ਮੌਕੇ ਤੇ ਦਲ ਖਾਲਸਾ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਰ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਉਹਨਾਂ ਤੋਂ 2014 ਦੀਆਂ ਪਾਰਲੀਮੈਂਟ ਚੋਣਾਂ ਅਤੇ ਵਿਕਰਮਜੀਤ ਮਜੀਠੀਆ ਵੱਲੋਂ ਕੀਤੀ ਗਈ 10ਵੇਂ ਪਾਤਸ਼ਾਹ ਦੀ ਬਾਣੀ ਦੀ ਤੋਹੀਨ ਸੰਬੰਧੀ ਵੀ ਗੱਲਬਾਤ ਕਰਾਂਗੇ। ਤੇ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ। ਕੁਮਾਨ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਅੱਜ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰ੍ਹੇਗੰਢ ਦੇ ਮੌਕੇ ਤੁਸੀਂ ਸਿੱਖ ਕੌਮ ਨੂੰ ਕੀ ਕਹਿਣਾ ਚਾਹੋਗੇ? ਅੱਜ ਖਾਲਿਸਤਾਨ ਐਲਾਨ ਦਿਵਸ ਮੈਂ ਸਮੁੱਚੇ ਖਾਲਸਾ ਪੰਥ ਨੂੰ ਅਤੇ ਦੁਨੀਆ ਭਰ ਦੇ ਉਹਨਾਂ ਲੋਕਾਂ ਨੂੰ ਜਿਹੜੇ ਆਜ਼ਾਦੀ ਮਾਣ ਰਹੇ ਨੇ ਜਾਂ ਆਪਣੀ ਕੌਮ ਦੀ ਆਜ਼ਾਦੀ ਲਈ ਆਪਣੇ ਆਜ਼ਾਦ ਘਰ ਲਈ ਲੜ ਰਹੇ ਨੇ, ਸਾਰਿਆਂ ਨੂੰ ਜਿਹੜਾ ਵਧਾਈ ਦਿੰਦਾ ਕਿ ਅੱਜ ਦੇ ਦਿਨ ਅਸੀਂ ਵੀ ਸਾਡੀ ਕੌਮ ਨੇ ਵੀ ਆਪਣੀ ਕੌਮ ਦਾ ਘਰ ਬਣਾਉਣ ਦੇ ਲਈ ਐਲਾਨ ਕੀਤਾ ਸੀ ਔਰ ਅਸੀਂ ਉਸ ਘਰ ਦੀ ਪ੍ਰਾਪਤੀ ਲਈ ਕੌਮ ਜੂਝ ਰਹੀ ਆ। ਔਰ ਇਸ ਗੱਲ ਦੇ ਵਿੱਚ ਪਿਛਲੇ 28 ਵਰ੍ਹਿਆਂ ਤੋਂ ਜਿਹੜਾ ਖਾਸ ਤੌਰ ਤੇ ਉਸ ਤੋਂ ਪਹਿਲਾਂ ਵੀ ਭਾਵੇਂ ਖਾਲਿਸਤਾਨ ਦੀ ਗੱਲ ਜਿਹੜੀ ਸੀਗੀ ਉਹ ਅਲੱਗ-ਅਲੱਗ ਰੂਪਾਂ ਚੱਲਦੀ ਰਹੀ ਆ। 1978 ਦੇ ਵਿੱਚ ਦਲ ਖਾਲਸਾ ਨੇ ਜਦੋਂ ਆਪਣੀ ਫਾਰਮੇਸ਼ਨ ਕੀਤੀ ਆ ਉਸ ਦਿਨ ਵੀ ਨਿਸ਼ਾਨਾ ਖਾਲਿਸਤਾਨ ਰੱਖਿਆ ਸੀ ਔਰ ਇਸ ਤੋਂ ਬਾਅਦ ਬੱਬਰ ਖਾਲਸਾ ਹੋਈ 1984 ਤੋਂ ਪਹਿਲਾਂ ਖਾਲਿਸਤਾਨ ਦੀ ਗੱਲ ਕਰਦਾ ਰਿਹਾ। ਹੋਰ ਵੀ ਕਈ ਨੈਸ਼ਨਲ ਕਾਉਂਸਲ ਆਫ ਖਾਲਿਸਤਾਨ ਦੀ ਗੱਲ ਕਰਦੇ ਰਹੇ, ਪਰ ਜਿਹੜਾ ਅਸਲ ਵਿੱਚ ਐਲਾਨ ਜਿਹੜਾ ਅਕਾਲ ਤਖਤ ਸਾਹਿਬ ਤੋਂ ਬਣਾਈ ਹੋਈ ਆਪਾਂ ਪੰਥਕ ਕਮੇਟੀ ਜਿਹੜੀ ਸਰਬੱਤ ਖਾਲਸਾ ਦੇ ਚੁਣੀ ਹੋਈ ਪੰਥਕ ਕਮੇਟੀ ਆ ਉਹ ਅੱਜ ਦੇ ਇਸ ਦਿਹਾੜੇ ਹੋਇਆ ਸੀ। ਸੋ ਅਸੀਂ ਇਸ ਖਾਲਿਸਤਾਨ ਦੇ ਐਲਾਨ ਨੂੰ ਪ੍ਰਣਾਏ ਹੋਏ ਆ ਔਰ ਕੌਮ ਜਿਹੜੀ ਆ ਉਹ ਆਪਣਾ ਆਜ਼ਾਦ ਘਰ ਲੈਣ ਲਈ ਜੂਝ ਰਹੀ ਆ ਔਰ ਇੱਕ ਦਿਨ ਸਾਡਾ ਆਪਣਾ ਘਰ ਹੋਏਗਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਉਹ ਕੀ ਕਾਰਨ ਸੀ ਜਿਨ੍ਹਾਂ ਵਿੱਚ ਖਾਲਿਸਤਾਨ ਦਾ ਐਲਾਨ ਕਰਨਾ ਜ਼ਰੂਰੀ ਬਣ ਗਿਆ ਸੀ ਕਿ ਭਾਰਤੀ ਸੰਵਿਧਾਨ ਦੇ ਢਾਂਚੇ ਵਿੱਚ ਰਹਿੰਦਿਆਂ ਇਨਸਾਫ ਲਈ ਲੜਨਾ ਜ਼ਿਆਦਾ ਠੀਕ ਨਹੀਂ ਸੀ? 1984 ਤੋਂ ਪਹਿਲਾਂ 1947 ਤੋਂ ਲੈ ਕੇ 1984 ਦੇ ਵਿਚਾਲੇ ਸਿੱਖ ਕੌਮ ਨੇ ਹਿੰਦੁਸਤਾਨ ਨੂੰ, ਹਿੰਦੁਸਤਾਨੀ ਸਿਸਟਮ ਨੂੰ, ਨਿਜ਼ਾਮ ਨੂੰ ਬਹੁਤ ਖੁੱਲ੍ਹਾ ਮੌਕਾ ਦਿੱਤਾ ਕਿ ਉਹ ਸਿੱਖ ਭਾਵਨਾਵਾਂ ਦੀ ਜਿਹੜੀ ਆ ਗੱਲ ਸੁਣ ਲੈਣ। ਸਿੱਖਾਂ ਦੇ ਜਿਹੜੇ ਮਸਲੇ ਨੇ, ਸਿੱਖਾਂ ਦੇ ਜਿਹੜੇ ਜਜ਼ਬਾਤ ਨੇ, ਸਿੱਖਾਂ ਦੀਆਂ ਰੀਝਾਂ ਨੇ, ਭਾਵਨਾਵਾਂ ਨੇ, ਉਹਨਾਂ ਨੂੰ ਕਿਸੇ ਤਰੀਕੇ ਨਾਲ ਰਿਸਪੌਂਡ ਕਰਨ। ਪਰ 1947 ਤੋਂ ਲੈ ਕੇ 1984 ਤੱਕ ਪੈਰ ਪੈਰ ਦੇ ਉੱਤੇ ਹਿੰਦੁਸਤਾਨ ਨੇ ਸਿੱਖਾਂ ਨੂੰ ਦਰੜਨ ਕੁਚਲਣ ਵਾਲੀ ਨੀਤੀ ਰੱਖੀ। 1984 ਵਿੱਚ ਤਾਂ ਸਿਰੇ ਦੀ ਗੱਲ ਹੀ ਹੋ ਗਈ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੋ ਗਿਆ। ਆਮ ਸਾਡੇ ਪਿੰਡਾਂ ਦੇ ਪੰਜਾਬ ਦੇ ਵਿੱਚ ਆਪਾਂ ਆਮ ਗੱਲ ਪੰਜਾਬੀ ਚ ਕਹਿੰਦੇ ਆ ਵੀ ਮੱਕਿਓਂ ਪਰੇ ਮੁਸਲਮਾਨ ਲਈ ਉਜਾੜ ਆ। ਉਹ ਇਸੇ ਤਰ੍ਹਾਂ ਹੀ ਦਰਬਾਰ ਸਾਹਿਬ ਸਾਡੇ ਸਿੱਖ ਕੌਮ ਦਾ, ਸਿੱਖ ਧਰਮ ਦਾ ਸਭ ਤੋਂ ਇੱਕ ਸੁਪਰੀਮ ਸਥਾਨ ਆ। ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਹੋ ਗਿਆ ਔਰ ਇਹ ਸਾਰੀ ਗੱਲ ਤੋਂ ਪਹਿਲਾਂ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵੀ ਕਹਿੰਦੇ ਰਹੇ ਸੀ ਕਿ ਜੇ ਹੁਣ ਦਰਬਾਰ ਸਾਹਿਬ ਤੇ ਵੀ ਹਮਲਾ ਇਹਨਾਂ ਨੇ ਕਰ ਦਿੱਤਾ ਤਾਂ ਖਾਲਿਸਤਾਨ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਸਿੱਖਾਂ ਕੋਲੇ। ਸੋ ਉਹਨਾਂ ਨੇ ਸਾਨੂੰ ਇਸ ਚੇਤਾਵਨੀ, ਇਸ ਵਾਰਨਿੰਗ ਦੇ ਬਾਵਜੂਦ ਹਿੰਦੁਸਤਾਨ ਨੇ ਇਸ ਰਾਹ ਧੱਕੇ ਨਾਲ ਤੋਰਿਆ ਔਰ ਜਿਹੜੀ ਗਲਤੀ 1947 ਵਿੱਚ ਸਾਡੀ ਲੀਡਰਸ਼ਿਪ ਤੋਂ ਉਦੋਂ ਹੋ ਗਈ ਸੀ, ਉਦੋਂ ਅਸੀਂ ਇੱਕ ਗਲਤ ਰਾਹ, ਇੱਕ ਗਲਤ ਟਰੈਕ ਤੇ ਚੜ੍ਹੇ ਸੀਗੇ। 1984 ਨੇ ਸਾਨੂੰ ਸਹੀ ਰਾਹ ਤੋਰਿਆ ਔਰ ਕੌਮ ਨੇ ਆਪਣਾ ਘਰ ਆਜ਼ਾਦ ਕਰ ਲੈਣ ਲਈ ਉਦੋਂ ਤੋਂ ਜਿਹੜਾ ਨਿਸ਼ਚਾ ਉਹ ਕੀਤਾ ਹੈ। ਹਾਂਜੀ। ਤੇ ਵੀਰ ਜੀ, ਜਿਸ ਤਰ੍ਹਾਂ ਜਿਹੜਾ ਜੋਸ਼ 28 ਸਾਲ ਪਹਿਲਾਂ ਸਿੱਖ ਕੌਮ ਦੇ ਵਿੱਚ ਖਾਲਿਸਤਾਨ ਪ੍ਰਤੀ ਸੀ ਉਹ ਅੱਜ ਵਿਦੇਸ਼ਾਂ ਵਿੱਚ ਵੇਖਣ ਨੂੰ ਤਾਂ ਮਿਲਦਾ ਹੈ, ਪਰ ਪੰਜਾਬ ਵਿੱਚ ਇਉਂ ਲੱਗਦਾ ਹੈ ਕਿ ਖਾਲਿਸਤਾਨ ਦੀ ਗੱਲ ਤਾਂ ਛੱਡੋ, ਸਿੱਖੀ ਦਾ ਹੀ ਭੋਗ ਪੈ ਰਿਹਾ ਹੈ। ਇਸ ਦਾ ਕੀ ਕਾਰਨ ਹੈ?
ਦੁਨੀਆ ਭਰ ਦੀਆਂ ਜਿਹੜੀਆਂ ਆਜ਼ਾਦੀ ਲਹਿਰਾਂ ਅੱਡ-ਅੱਡ ਕੌਮਾਂ ਦੀਆਂ ਨੇ, ਅੱਡ-ਅੱਡ ਮੁਲਕਾਂ 'ਚ ਜਿਹੜੀਆਂ ਚੱਲੀਆਂ ਨੇ ਜਾਂ ਚੱਲ ਰਹੀਆਂ ਨੇ, ਜੇ ਉਹਨਾਂ ਤੇ ਨਿਗਾਹ ਮਾਰੀਏ ਤਾਂ ਏਦਾਂ ਦੇ ਕਈ ਮੌਕੇ ਆਉਂਦੇ ਆ ਜਦੋਂ ਜਿਹੜੀ ਹਾਕਮ ਧਿਰਾ ਕਦੇ ਉਹਦਾ ਹੱਥ ਉੱਤੇ ਹੋ ਜਾਂਦਾ, ਕਦੇ ਜਿਹੜੀ ਆਜ਼ਾਦੀ ਲਈ ਲੜ ਰਹੀ ਧਿਰਾ ਉਹ ਬਿਲਕੁਲ ਆਜ਼ਾਦੀ ਦੇ ਜਿਵੇਂ ਨੇੜੇ ਪਹੁੰਚ ਕੇ ਜਾਪਦੀ ਆ। ਸੋ ਸਿੱਖਾਂ ਦੇ ਮਾਮਲੇ ਵਿੱਚ ਵੀ ਇਹ ਸਾਰਾ ਜਿਹੜਾ ਵਰਤਾਰਾ ਉਹ ਵਾਪਰ ਰਿਹਾ ਕਿ ਕਦੇ ਕਦੇ ਸਾਨੂੰ ਲੱਗਦਾ ਕਿ ਲਓ ਜੀ ਅਸੀਂ ਤਾਂ ਮੰਜ਼ਿਲ ਦੇ ਬਿਲਕੁਲ ਨੇੜੇ ਆ ਗਏ ਹਾਂ। ਜਦੋਂ 1990-91 ਦੇ ਵਿੱਚ ਦਿੱਲੀ ਦਰਬਾਰ ਬਾਰ-ਬਾਰ ਲਿਲਕਣੀਆਂ ਕੱਢ ਰਿਹਾ ਸੀ ਸਿੱਖ ਜੁਝਾਰੂਆਂ ਦੀਆਂ ਕਿ ਸਾਡੇ ਨਾਲ ਬਹਿ ਕੇ ਗੱਲ ਕਰੋ, ਉਹ ਵੀ ਟਾਈਮ ਸੀਗਾ ਤੇ ਅੱਜ ਵੀ ਟਾਈਮ ਆ। ਜਿਹੜੇ ਸਹੀ ਸੰਤੁਲਨ ਬਣਾ ਕੇ ਬੈਲੈਂਸਡ ਅਪਰੋਚ ਰੱਖ ਕੇ ਚੱਲਦੇ ਹੁੰਦੇ ਆ ਲੋਕ, ਉਹ ਨਾ ਤਾਂ ਉਦੋਂ ਹਰਫਲਦੇ ਆ ਜਦੋਂ ਉਹਨਾਂ ਨੂੰ ਦੁਸ਼ਮਣ ਜਿਹੜਾ ਹੈਗਾ ਜਾਂ ਵਿਰੋਧੀ ਜਿਹੜਾ ਹੈਗਾ ਉਦੋਂ ਲਿਲਕਣੀਆਂ ਕੱਢੇ ਵੀ ਆਓ ਸਾਡੇ ਨਾਲ ਬਹਿ ਕੇ ਗੱਲ ਕਰੋ, ਤੇ ਨਾ ਹੀ ਉਹ ਉਦੋਂ ਜ਼ਿਆਦਾ ਨੀਵਾਂਪਣ ਦਿਖਾਉਂਦੇ ਆ ਜਦੋਂ ਲਹਿਰ ਜਿਹੜੀ ਹੈਗੀ ਆ ਹੇਠਾਂ ਲੱਗੀ ਹੋਵੇ। ਸੋ ਅੱਜ ਖਾਲਸਾ ਪੰਥ ਦੀ ਆਜ਼ਾਦੀ ਲਈ ਜੂਝ ਰਹੇ ਜਿਹੜੇ ਲੋਕ ਨੇਗੇ, ਉਹਨਾਂ ਸਾਹਮਣੇ ਇੱਕ ਸੰਤੁਲਿਤ ਜਿਹੜਾ ਹੈਗਾ ਮਾਈਂਡ ਦੇ ਨਾਲ ਅੱਗੇ ਵਧਣ ਦੀ ਜਿਹੜੀ ਹੈਗੀ ਆ ਉਹ ਲੋੜ ਆ। ਔਰ ਇੱਕ ਗੱਲ ਤੇ ਜਿਹੜੀ ਤੁਸੀਂ ਆਖੀ ਆ ਕਿ ਸਿੱਖੀ ਦਾ ਹੀ ਭੋਗ ਪੈਂਦਾ ਜਾ ਰਿਹਾ, ਇਹ ਗੱਲ ਇੱਥੇ ਆਪਾਂ ਸਾਰੇ ਮੰਨੀਏ ਕਿ 1947 ਤੋਂ ਲੈ ਕੇ 1984 ਤੱਕ ਜਿਹੜੀ ਧਿਰ ਰਵਾਇਤੀ ਅਕਾਲੀ ਜਿਹੜੇ ਸੀਗੇ ਉਹ ਉਦੋਂ ਪਹਿਲਾਂ ਪੰਥ ਦੇ ਮੁੱਦਿਆਂ ਦੀ ਗੱਲ ਕਰਦੇ ਹੁੰਦੇ ਸੀ, ਔਰ ਉਹ ਪੰਥ ਦੇ ਮੁੱਦਿਆਂ ਦੇ ਉੱਤੇ ਜਦੋਂ ਉਹਨਾਂ ਨੇ ਵੋਟਾਂ ਲੈ ਲੈਣੀਆਂ, ਸਰਕਾਰ ਬਣਾ ਲੈਣੀ, ਉਸ ਤੋਂ ਬਾਅਦ ਵਿੱਚ ਉਹ ਮੁੱਦਿਆਂ ਨੂੰ ਰਿਸਪੌਂਡ ਕਰਨ ਦੀ ਸਮਰੱਥਾ ਨਹੀਂ ਸੀ ਰੱਖਦੇ ਕਿਉਂਕਿ ਇੰਡੀਅਨ ਕਨਸਟੀਟਿਊਸ਼ਨ ਉਹਨਾਂ ਦੇ ਹੱਥ ਬੰਨ੍ਹਦਾ ਸੀ। ਤੇ ਇਸ ਗੱਲ ਦੇ ਵਿੱਚ ਬਾਰ-ਬਾਰ ਉਹ ਕਰਦੇ ਰਹੇ, ਕਦੇ ਜਜ਼ਬਾਤ ਭੜਕਾ ਲਏ, ਸਰਕਾਰ ਬਣਾ ਲਈ, ਫਿਰ ਸਰਕਾਰ ਤੜਵਾ ਲਈ। ਪਰ 1984 ਤੋਂ ਬਾਅਦ ਉਹਨਾਂ ਨੇ ਇਹ ਡਿਸੀਜਨ ਹੀ ਲੈ ਲਿਆ ਕਿ ਪੰਥ ਦੀ ਗੱਲ, ਧਰਮ ਦੀ ਗੱਲ ਜਿਹੜੀ ਆ ਉਹ ਕਰਨੀ ਹੋਈ ਨਹੀਂ, ਸਿੱਖ ਮੁੱਦਿਆਂ ਦੀ ਗੱਲ ਕਰਨੀ ਹੋਈ ਨਹੀਂ। ਜਿਹੜਾ ਰਵਾਇਤੀ ਅਕਾਲੀਆਂ ਦਾ ਪਿੱਛੇ ਹਟ ਜਾਣ ਦਾ ਵੱਡਾ ਕਾਰਨ ਆ ਕਿ ਸਾਨੂੰ ਅੱਜ ਲੱਗਦਾ ਕਿ ਇਹ ਤਾਂ ਜੀ ਗੱਲ ਜਿਹੜੀ ਆ ਇੱਥੇ ਸਿੱਖੀ ਦਾ ਬੜਾ ਹੋ ਗਿਆ। ਪਰ ਇਹ ਗੱਲ ਯਕੀਨਨ ਤੌਰ ਤੇ ਆ ਕਿ ਜਦੋਂ ਕੋਈ ਬਹੁਤ ਮਾੜਾ ਵਰਤਾਰਾ ਵਾਪਰਦਾ ਨਾਲ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਪਣੇ ਆਪ ਹੀ ਆਟੋਮੈਟਿਕਲੀ ਉਹਦਾ ਕੋਈ ਕੁਦਰਤੀ ਤੌਰ ਦੇ ਉੱਤੇ ਜਿਹੜਾ ਹੋਰ ਰਾਹ ਵੀ ਨਿਕਲ ਆਉਂਦਾ। ਅੱਜ ਦੇ ਸਮੇਂ ਦੇ ਵਿੱਚ ਅਨੇਕਾਂ ਬਹੁਤ ਸਾਰੇ ਰਾਹ ਨੇ ਜਿਹੜੇ ਇਸ ਵਿੱਚ ਇੱਕ ਵੱਖਰਾ ਉਹਦਾ ਕੁਐਸਚਨ ਬਣ ਸਕਦਾ ਹੈਗਾ ਕਿ ਕਿਵੇਂ ਨੇ। ਪਰ ਮੈਂ ਜੇ ਤੁਸੀਂ ਇੱਥੇ ਦੇਖ ਰਹੇ ਹੋਵੋ ਜਿਹੜਾ ਇੱਕ ਸੋਸ਼ਲ ਸਾਈਟਸ ਦੇ ਉੱਤੇ ਇਸ ਟਾਈਮ ਜਿਹੜਾ ਸਿੱਖ ਨੌਜਵਾਨ ਆ ਨਵਾਂ, ਉਹਨੂੰ ਕਿਸੇ ਸੰਤ ਬਾਬੇ ਦੀ, ਕਿਸੇ ਪੋਲੀਟੀਕਲ ਲੀਡਰ ਦੀ, ਕਿਸੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵਰਗੇ ਦੀ ਅਗਵਾਈ ਤਾਂ ਨਹੀਂ ਮਿਲ ਰਹੀ, ਪਰ ਉਹ ਆਪਣੇ ਆਪ ਦੇ ਵਿੱਚ ਇੱਕ ਨਵੇਂ ਤਰੀਕੇ ਨਾਲ ਸਿੱਖੀ ਬਾਰੇ ਵੀ ਸਿੱਖ ਰਿਹਾ, ਇਹ ਖਾਲਿਸਤਾਨ ਬਾਰੇ ਵੀ ਸਿੱਖ ਰਿਹਾ। ਔਰ ਅੱਜ ਦਾ ਜਿਹੜਾ ਨਵਾਂ ਨੌਜਵਾਨ ਆ ਜਿਹਨੂੰ ਇਹ ਸਮਝਿਆ ਜਾਂਦਾ ਸੀ ਅੱਜ ਤੋਂ 10 ਸਾਲ ਪਹਿਲਾਂ ਕਿ ਚੰਡੀਗੜ੍ਹ ਤੋਂ ਬੱਸ ਤੁਰਦੀ ਸੀ ਤਾਂ ਸਾਰੀ ਬੱਸ ਦੇ ਵਿੱਚ ਇੱਕ ਅੱਧਾ ਜਿਹੜਾ ਪੱਗ ਵਾਲਾ ਸਿੱਖ ਮਿਲਦਾ ਸੀ, ਪਰ ਪਿਛਲੇ 2-3 ਸਾਲਾਂ ਤੋਂ ਪੰਜਾਬ ਦੀ ਧਰਤੀ ਉੱਤੇ ਪੱਗ ਮਿਲ ਰਹੀ ਆ, ਦਾੜੀ ਕੇਸ ਮਿਲ ਰਹੇ ਨੇ, ਔਰ ਸਿੱਖ ਜਜ਼ਬਾਤਾਂ ਨਾਲ ਭਰੇ ਹੋਏ ਸਿੱਖ ਨੌਜਵਾਨ ਜਿਹੜੇ ਨੇਗੇ ਉਹ ਫੇਰ ਇੱਕ ਵਾਰੀ ਮੈਦਾਨ ਦੇ ਵਿੱਚ ਨਿੱਤਰ ਲਈ ਆਪਣੇ ਆਪ ਨੂੰ ਤਿਆਰ ਕਰੀ ਬੈਠੇ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੋਰ ਕੁਐਸਚਨ ਬਣ ਸਕਦਾ ਹੈ, ਤੁਸੀਂ ਹੁਣ ਦੱਸੋ ਕਿ ਤੁਸੀਂ ਕੀ ਸਮਝਦੇ ਹੋ ਕਿ ਸਿੱਖ ਯੂਥ ਨੂੰ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ? ਇਸ ਬਾਰੇ ਥੋੜਾ ਡਿਟੇਲ ਦੇ ਨਾਲ ਦੱਸੋ। ਅਸੀਂ ਇੱਕਦਮ ਸਪਸ਼ਟ ਤੌਰ ਤੇ ਇਹ ਗੱਲ ਮੰਨ ਲਈਏ ਕਿ ਸਿੱਖ ਆਵਾਮ ਦੇ ਪੂਰੇ ਜਿਹੜਾ ਹੈਗਾ ਹਿੱਸਾ, ਜਿਹੜੀ ਕਿ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਜਾਂ ਸਿੱਖ ਨੌਜਵਾਨੀ ਨੂੰ ਜੇ ਅਸੀਂ ਕਹੀਏ ਕਿ ਉਹ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਬਾਣੀ ਤੇ ਬਾਣੇ ਨਾਲ ਜੁੜੇ ਹੋਏ ਇਸ ਤਰ੍ਹਾਂ ਹੋਣਗੇ, ਇਹ ਕਦੇ ਵੀ ਨਹੀਂ ਹੁੰਦਾ। ਪਾਕਿਸਤਾਨ ਦੇ ਵਿੱਚ ਸਾਰੇ ਦੇ ਸਾਰੇ ਮੁਸਲਮਾਨ 5 ਟਾਈਮ ਦੇ ਨਵਾਜੀ ਜਾਂ ਇਸ ਤਰ੍ਹਾਂ ਦੇ ਨਹੀਂ ਹੈਗੇ। ਅੰਗਰੇਜ਼ ਵੀ ਜਿੱਥੇ ਵੱਸਦਾ ਪੂਰੇ ਈਸਾਈ ਧਰਮ ਦੀਆਂ ਜਿਹੜੀਆਂ ਨਿਯਮ ਨੇ ਉਹਨਾਂ ਤੇ ਨਹੀਂ ਹੋ ਸਕਦਾ। ਸੋ ਹਰ ਕੌਮ ਦੇ ਵਿੱਚ ਸਾਰੇ ਹਿੰਦੂ ਇਸ ਤਰ੍ਹਾਂ ਨਹੀਂ ਹੈਗੇ, ਸਾਰੇ ਮੁਸਲਮਾਨ ਇਹ ਹੁੰਦਾ। ਉਵੇਂ ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਉਹ 'ਚ ਸਿੱਖ ਨੌਜਵਾਨਾਂ ਨੇ ਥੋੜਾ ਬਹੁਤਾ ਆਸੇ ਪਾਸੇ ਰਹਿਣਾ ਹੀ ਆ, ਉਹ ਮੋਟੇ ਜਿਹੇ ਤੌਰ ਤੇ ਆਪਣੇ ਆਪ ਨੂੰ ਸਿੱਖ ਮਰਿਆਦਾ ਦੇ ਨੇੜੇ ਤੇੜੇ ਰੱਖਣਗੇ। ਸੋ ਆਪਾਂ ਸਾਰਿਆਂ ਦਾ ਇੱਕ ਹੈਗਾ ਜੀ ਧਾਰਮਿਕ ਜੀਵਨ, ਪਰ ਇੱਕ ਹੈਗਾ ਸਾਡਾ ਜਿਹੜਾ ਕੌਮੀ ਨਿਸ਼ਾਨਾ ਖਾਲਿਸਤਾਨ ਆ। ਉਹਦੇ ਲਈ ਅਸੀਂ ਖੁੱਲ੍ਹ ਦਿਲੀ ਨਾਲ ਇਹ ਕਹੀਏ ਕਿ ਜਿਹੜਾ ਵੀ ਸਿੱਖ ਜਿੱਥੇ ਵੀ ਹੈ, ਜਿਵੇਂ ਵੀ ਹੈ ਤੋਂ ਭਾਵ ਮੇਰਾ ਕਿ ਉਹਦੀ ਸ਼ਕਲ ਸੂਰਤ ਜਾਂ ਉਹਦੇ ਕਈ ਗੱਲਾਂ 'ਚ ਸਾਨੂੰ ਉਹਨੂੰ ਛੋਟ ਦੇਣ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ। ਜਿੱਥੇ ਵੀ ਹੈ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਬੈਠਾ, ਉਹਨੂੰ ਆਪਸ ਵਿੱਚ ਹੀ ਜਿਹੜਾ ਅੱਜ ਦਾ ਨਵਾਂ ਜਿਹੜਾ ਸਾਧਨ ਆ ਉਹਨੂੰ ਜ਼ਰੂਰ ਵਰਤਣਾ ਚਾਹੀਦਾ। ਔਰ ਮਿਲ ਮਿਲਾਪ ਦੇ ਨਾਲ ਇੱਕ ਇਹੋ ਜਿਹੀ ਜਨਤਕ ਨਾਮਬੰਦੀ ਕਰਨੀ ਚਾਹੀਦੀ ਆ ਕਿ ਹਰ ਸਿੱਖ ਜਿਹੜਾ ਹੈ ਉਹ ਆਪਣੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਜੋਗਾ ਹੋਵੇ ਕਿ ਸਾਨੂੰ ਆਜ਼ਾਦੀ ਕਿਉਂ ਚਾਹੀਦੀ ਆ, ਅਸੀਂ ਗੁਲਾਮ ਕਿਵੇਂ ਆ, ਸਾਡਾ ਆਜ਼ਾਦ ਹੋਣਾ ਕਿਉਂ ਜ਼ਰੂਰੀ ਆ, ਔਰ ਇਸ ਆਜ਼ਾਦ ਕੌਮੀ ਘਰ ਦੇ ਲਈ ਸਾਡੇ ਸੁਪਨੇ ਕਿਹੜੇ ਨੇ, ਸਾਡੀਆਂ ਰੀਝਾਂ ਕਿਹੜੀਆਂ ਨੇ। ਔਰ ਸਾਨੂੰ ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਅਸੀਂ ਸਾਂਝੇ ਕਰਨ ਦੇ ਲਈ ਇੱਕ ਮਾਹੌਲ ਜਿਹੜਾ ਹੈਗਾ ਇਸ ਟਾਈਮ ਬੜਾ ਖੂਬਸੂਰਤ ਮਿਲਿਆ ਹੋਇਆ ਹੈ। ਨਾ ਤਾਂ ਇਸ ਟਾਈਮ ਸਾਨੂੰ ਸਰਕਾਰ ਦੇ ਸਪਰੈਸ਼ਨ ਦਾ ਡਰ ਆ ਕਿਉਂਕਿ ਇੱਥੇ ਅੱਜ ਗੋਲੀ ਨਹੀਂ ਚੱਲ ਰਹੀ, ਗਨ ਜਿਹੜੀ ਆ ਉਹ ਖਾਮੋਸ਼ ਹੈ। ਸਿੱਖਾਂ ਨੇ ਆਪਣੀ ਗਨ ਨੂੰ ਕੁਝ ਸਮੇਂ ਲਈ ਚਾਹੇ ਜਿਵੇਂ ਵੀ ਹੈ, ਚਾਹੇ ਸਟੇਟ ਨੇ ਦਬਾ ਲਿਆ, ਚਾਹੇ ਕੁਦਰਤੀ ਤੌਰ ਤੇ ਫੈਸਲਾ ਹੋਇਆ,
ਪਰ ਸਿੱਖਾਂ ਨੇ ਆਪਣੀ ਗਨ ਬੰਦ ਕੀਤੀ ਹੋਈ ਆ, ਗੋਲੀ ਨਹੀਂ ਚੱਲ ਰਹੀ, ਹਥਿਆਰਬੰਦ ਜਿਹੜੇ ਹੈਗੀ ਆ ਮੁਹਾਜ਼ ਦੇ ਉੱਤੇ ਫਰੰਟ ਦੇ ਉੱਤੇ ਖਾਮੋਸ਼ੀ ਹੈ। ਤੇ ਇਸ ਦੌਰ ਦੇ ਵਿੱਚ ਸਾਨੂੰ ਸਿੱਖ ਯੂਥ ਨੂੰ ਐਜੂਕੇਟ ਕਰਨ ਦੀ ਲੋੜ ਹੈ। ਹਰ ਸਿੱਖ ਮਨ ਦੇ ਅੰਦਰ ਉਹਦੀ ਕੌਮ ਦੇ ਘਰ ਦੇ ਪ੍ਰਤੀ ਜਿਹੜੀਆਂ ਸ਼ੰਕੇ ਨੇ, ਗਿਲੇ ਸ਼ਿਕਵੇ ਨੇ, ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਉਹਦੇ ਮਨ ਦੇ ਵਿੱਚ ਨਹੀਂਆਂ ਕਿ ਆਹ ਕਿਵੇਂ ਹੋਇਆ ਸੀ, ਉਹ ਕਿਵੇਂ ਹੋਇਆ ਸੀ। ਸੋ ਜਿਹੜੀ ਪਿਛਲੀ ਪੀੜ੍ਹੀ ਦੇ ਬਚੇ ਕੁਚੇ ਸਿੱਖ ਜਰਨੈਲ ਨੇ, ਭਾਈ ਦਲਜੀਤ ਸਿੰਘ ਬਿੱਟੂ ਆ, ਇੱਧਰੋਂ ਦਲ ਖਾਲਸਾ ਵੱਲੋਂ ਸਾਡੇ ਕੌਮ ਜਥੇਬੰਦੀ ਵੱਲੋਂ ਬੜੇ ਉਪਰਾਲੇ ਹੋ ਰਹੇ ਨੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ 2 ਦਿਨ ਤੋਂ ਅਸੀਂ ਹੁਸ਼ਿਆਰਪੁਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਮੀਟਿੰਗਾਂ ਬੁਲਾਈਆਂ ਔਰ ਨਵੇਂ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੇ ਆ ਕੇ ਆਪਣੇ ਸਵਾਲ ਸਾਡੇ ਨਾਲ ਸਾਂਝੇ ਕੀਤੇ ਨੇ। ਸੋ ਇਹਨਾਂ ਸਾਰੀਆਂ ਗੱਲਾਂ ਦੇ ਤਹਿਤ ਹੀ ਆਪਾਂ ਨਵੇਂ ਜਿਹੜਾ ਪੋਚ ਆ ਇਹਨੂੰ ਖਾਲਿਸਤਾਨ ਦੀ ਲਹਿਰ ਨਾਲ ਜੋੜ ਸਕਾਂਗੇ। ਜੀ ਤੇ ਵੀਰ ਜੀ, ਹੁਣ ਅਸੀਂ ਇਲੈਕਸ਼ਨ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ, ਪਰ ਇਲੈਕਸ਼ਨ ਤੇ ਗੱਲਬਾਤ ਕਰਨ ਤੋਂ ਪਹਿਲਾਂ ਤੁਸੀਂ ਕੁਝ ਹੋਰ ਖਾਲਿਸਤਾਨ ਐਲਾਨ ਦਿਵਸ ਦੇ ਮੌਕੇ ਤੇ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਸਿੱਖ ਸੰਗਤਾਂ ਨੂੰ ਕਿ ਅਸੀਂ ਅੱਗੇ ਪ੍ਰੋਸੀਡ ਕਰੀਏ? ਮੈਂ ਇਹ ਕਹਿਣਾ ਚਾਹੁੰਦਾ ਕਿ ਖਾਲਿਸਤਾਨ ਨੂੰ ਇੱਕ ਹਊਏ ਵਾਂਗੂ ਪੇਸ਼ ਕਰਨਾ ਹਿੰਦੁਸਤਾਨ ਦੀ ਮਜਬੂਰੀ ਆ। ਹਾਂਜੀ, ਪਰ ਖਾਲਿਸਤਾਨ ਨੂੰ ਇੱਕ ਸੌਖਾ, ਇੱਕ ਸਾਊ ਅਤੇ ਇੱਕ ਇਹੋ ਜਿਹੇ ਮੁਲਕ ਦੇ ਰੂਪ ਦੇ ਵਿੱਚ ਪੇਸ਼ ਕਰਨਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਮਨੁੱਖ ਨੂੰ ਇੱਕ ਸਰਬੱਤ ਦੇ ਭਲੇ ਵਾਲਾ ਕਲਿਆਣਕਾਰੀ ਮਾਡਲ ਵਜੋਂ ਅਸੀਂ ਦੇਣ ਜਾ ਰਹੇ ਹਾਂ। ਔਰ ਸਾਡੇ ਸਿੱਖ ਵਿਦਵਾਨਾਂ ਨੂੰ ਔਰ ਸਾਡੀ ਜਿਹੜੀ ਸਿੱਖ ਖਾਲਿਸਤਾਨੀ ਲੀਡਰਸ਼ਿਪ ਆ ਉਹਨੂੰ ਘਰ ਘਰ ਦਰ ਦਰ ਜਾ ਕੇ ਆਪਣੇ ਹਰ ਜਿਹੜੇ ਉਹਦੇ ਕੋਲ ਸਾਧਨ ਆ ਉਹਦੇ ਰਾਹੀਂ ਸਿੱਖ ਜਗਤ ਨੂੰ ਵੀ, ਗੈਰ ਸਿੱਖਾਂ ਨੂੰ ਵੀ ਇਹ ਸਮਝਾਉਣ ਦੀ ਲੋੜ ਵਾ ਕਿ ਆਓ ਆਪਾਂ ਰਲ ਮਿਲ ਕੇ ਇਹੋ ਜਿਹਾ ਇੱਕ ਮੁਲਕ ਸਿਰਜੀਏ ਜਿਹਦੇ ਉੱਤੇ ਸਾਰੀ ਦੁਨੀਆ ਨਾਜ਼ ਕਰ ਸਕੇ ਕਿ ਇਸ ਤਰ੍ਹਾਂ ਦਾ ਮੁਲਕ ਵੀ ਹੈਗਾ, ਇਹੋ ਜਿਹਾ ਇੱਕ ਸਿਸਟਮ ਵੀ ਹੈਗਾ ਜਿੱਥੇ ਹਰ ਮਨੁੱਖ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਹੱਕ ਵਾ। ਔਰ ਮੈਂ ਇਹ ਗੱਲ ਨਾਲ ਕਹਿਣੀ ਚਾਹੁੰਦਾ ਕਿ ਅਸੀਂ ਜਿਹੜੇ ਸਿੱਖ ਹਾਂ, ਅਸੀਂ ਕਿਸੇ ਖਾਸ ਧਰਮ ਦੇ ਖਿਲਾਫ ਨਹੀਂ ਲੜ ਰਹੇ, ਅਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਹਾਂ। ਔਰ ਇਹ ਜਿਹੜਾ ਵਹਿਮ ਜਾਂ ਪਾਉਣ ਦੇ ਬੜੇ ਯਤਨ ਕੀਤੇ ਜਾ ਰਹੇ ਆ ਕਿ ਨਹੀਂ ਹਿੰਦੂਆਂ ਦਾ ਇੱਥੇ ਘਾਣ ਹੋ ਜਾਏਗਾ, ਜੇ ਹੋ ਜਾਏਗਾ। ਹਿੰਦੂ ਜਿਹੜਾ ਪੰਜਾਬ ਦਾ ਹਿੰਦੂ ਆ, ਜਦੋਂ ਉਹ ਸਿੱਖ ਜਜ਼ਬਾਤਾਂ ਦੇ ਨਾਲ ਉਹਦੇ ਖਿਲਾਫ ਖੜਦਾ ਉਦੋਂ ਜ਼ਰੂਰ ਸਮੱਸਿਆ ਆਉਂਦੀ ਆ, ਪਰ ਇਹ ਨਹੀਂ ਕਿ ਹਰ ਸਿੱਖ ਜਿਹੜਾ ਹੈਗਾ ਉਹ ਹਿੰਦੂ ਨੂੰ ਇੱਥੇ ਮਾਰ ਦੇਣ ਲਈ ਜਾਂ ਉਹਦਾ ਘਾਣ ਕਰਨ ਲਈ ਇੱਥੇ ਕੋਈ ਇਰਾਦਾ ਰੱਖਦਾ। ਸੋ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਸਿੱਖਾ ਸਾਡਾ ਇਤਿਹਾਸ ਆ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜਾਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ, ਮਿਸਲਾਂ ਦਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾ ਗਵਾਹ ਆ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਲੜੇ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਤੇ ਹੁਣ ਵੀ ਜਿਹੜਾ ਖਾਲਿਸਤਾਨ ਬਣੇਗਾ ਉਹਦੇ ਵਿੱਚ ਹਰ ਧਰਮ ਦੇ ਵਿਅਕਤੀ ਦਾ ਸਤਿਕਾਰ ਜਿਹੜਾ ਹੈਗਾ ਹੋਏਗਾ। ਅਸੀਂ ਇਹ ਗੱਲ ਜਿਹੜੀ ਲੋਕਾਂ ਤੱਕ ਲੈ ਕੇ ਜਾਈਏ। ਜੀ ਬਿਲਕੁਲ। ਤੇ ਵੀਰ ਜੀ, ਅਸੀਂ ਬ੍ਰੇਕ ਨਾ ਲੈਂਦੇ ਹੋਏ ਅਗਲੇ ਸਵਾਲ ਸ਼ੁਰੂ ਕਰਦੇ, ਬਿਕੋਜ਼ ਸਾਡੇ ਕੋਲ 3-4 ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਵਾਲ ਨੇ ਜਿਨ੍ਹਾਂ ਤੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਅਸੀਂ ਚਾਹਾਂਗੇ ਤੁਸੀਂ ਵੇਰਵੇ ਦੇ ਨਾਲ ਦੱਸੋ। ਹੁਣ ਅਸੀਂ ਪੰਜਾਬ ਵਿੱਚ ਜਿਹੜੀ ਕੱਲ੍ਹ ਨੂੰ ਯਾਨੀ ਕਿ 30 ਅਪ੍ਰੈਲ ਨੂੰ 13 ਸੀਟਾਂ ਤੇ ਪੈਣ ਵਾਲੀਆਂ ਵੋਟਾਂ ਸੰਬੰਧੀ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜਿਵੇਂ ਤੁਸੀਂ ਇਸ ਸਭ ਨੂੰ ਕਿਵੇਂ ਵੇਖਦੇ ਹੋ? 13 ਸੀਟਾਂ 'ਚੋਂ ਤੁਹਾਡੇ ਅੰਦਾਜ਼ੇ ਮੁਤਾਬਕ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਜਾਵੇਗੀ? ਇਸ ਬਾਰੇ ਜਰਾ ਵੇਰਵੇ ਦੇ ਨਾਲ ਦੱਸੋ। ਮੈਂ ਸਿੱਧੀ ਜਿਹੀ ਗੱਲ ਦੱਸਾਂ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਸੀਰੀਅਸਲੀ ਨਹੀਂ ਸੀ ਲਿਆ ਲੋਕਾਂ ਨੇ, ਗੰਭੀਰਤਾ ਨਾਲ ਨਹੀਂ ਲਿਆ ਸੀ। ਜਿਵੇਂ ਦਿੱਲੀ ਦੇ ਵਿੱਚ ਵੀ ਉੱਥੇ ਦੀਆਂ ਜਿਹੜੀਆਂ ਸਥਾਪਤ ਧਿਰਾਂ ਸੀ ਉਹਨਾਂ ਨੇ ਨਹੀਂ ਸੀ ਲਿਆ। ਪਰ ਔਰ ਇਹ ਦੋਨੇ ਅਕਾਲੀ ਦਲ ਭਾਜਪਾ ਗੱਠਜੋੜ ਅਤੇ ਕਾਂਗਰਸ ਦੋਨੇ ਜਣਿਆਂ ਨੂੰ ਇਹ ਲੱਗਦਾ ਸੀਗਾ ਕਿ ਇਹਨੇ ਤਾਂ ਦੂਜੇ ਦੀ ਵੋਟ ਕੱਟਣੀ ਆ ਤੇ ਮੈਨੂੰ ਇਹਦਾ ਲਾਭ ਹੋਣਾ। ਪਰ ਸੰਗਰੂਰ ਦੀ ਸੀਟ ਜਿੱਥੇ ਭਗਵੰਤ ਸਿੰਘ ਮਾਨ ਜਿਹੜਾ ਕਿ ਇੱਕ ਕਲਾਕਾਰ ਆ ਉਹ ਚੋਣ ਲੜ ਰਿਹਾ, ਜਾਂ ਹੋਰ ਵੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕਈ ਸੀਟਾਂ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਬੜੀ ਜਿਹੜੀ ਹੈਗੀ ਆ ਆਪਦੀ ਹੋਂਦ ਨੂੰ ਇਸ ਤਰੀਕੇ ਨਾਲ ਦਰਸਾਇਆ ਕਿ ਪੰਜਾਬ ਦੀ ਧਰਤੀ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਫੀ ਲੋਕਾਂ ਦੇ ਵਿੱਚ ਪਾਪੂਲਰ ਇਸ ਟਾਈਮ ਆਪਦਾ ਪ੍ਰਭਾਵ ਦਿਖਾ ਰਹੀ ਆ। ਪਰ ਇਹਦੇ ਨਾਲ ਆਪਾਂ ਨੂੰ ਇਹ ਮੰਨਣਾ ਚਾਹੀਦਾ ਕਿ ਜਿਹੜੀ ਸੀਟ ਦੇ ਉੱਤੇ ਇੱਕ ਧੜੱਲੇਦਾਰ ਜਾਂ ਇੱਕ ਕੰਮ ਕਰਨ ਵਾਲਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਵਾ, ਉੱਥੇ ਤਾਂ ਉਹਦੇ ਸਭ ਤੋਂ ਉੱਪਰਲੀ ਸਥਿਤੀ ਵਿੱਚ ਰਹਿਣ ਦੇ ਆਸਾਰ ਬਣੇ ਹੋਏ ਨੇ। ਪਰ ਜਿੱਥੇ ਥੋੜਾ ਜਿਹਾ ਘੱਟ ਪ੍ਰਭਾਵਸ਼ਾਲੀ ਉਮੀਦਵਾਰ ਆ ਆਮ ਆਦਮੀ ਪਾਰਟੀ ਦਾ, ਉੱਥੇ ਜੇ ਤਾਂ ਉਹ ਕਾਂਗਰਸ ਦੀ ਵੋਟ ਖਰਾਬ ਕਰਦਾ ਤਾਂ ਉੱਥੇ ਕਾਂਗਰਸ ਨੂੰ, ਤੇ ਜਿੱਥੇ ਉਹ ਅਕਾਲੀ ਦਲ ਭਾਜਪਾ ਗੱਠਜੋੜ ਦੀ ਕਰਦਾ ਤਾਂ ਉੱਥੇ ਉਹਨਾਂ ਨੂੰ ਜਿਹੜਾ ਨੁਕਸਾਨ ਹੋਣਾ। ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਜਿਹੜਾ ਉਹਨੂੰ ਵੋਟ ਪੈਣਾ ਉਹਨੇ ਹੀ ਪੰਜਾਬ ਦੇ ਸਾਰੀਆਂ ਸੀਟਾਂ ਦੇ ਨਤੀਜੇ ਜਿਹੜੇ ਆ ਨਿਰਧਾਰਿਤ ਕਰਨੇ ਆ। ਔਰ ਮੇਰੇ ਅੰਦਾਜ਼ੇ ਨਾਲ ਇਸ ਵਾਰੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ 4-5 ਸੀਟਾਂ ਜਿਹੜੀਆਂ ਲੱਗੀਆਂ ਉਹ ਪੰਜਾਬ ਚੋਂ ਜਿੱਤਣ ਦੀ ਸੰਭਾਵਨਾ ਰੱਖਦੀ ਆ। ਔਰ ਅਕਾਲੀ ਦਲ ਭਾਜਪਾ ਗੱਠਜੋੜ ਨੇ ਜਿਹੜੀਆਂ ਲੱਗੀਆਂ 2 ਜਾਂ 3 ਸੀਟਾਂ ਇਹ ਜਿੱਤ ਸਕਦੇ ਨੇਗੇ। ਪਰ ਜਿਹੜੀ ਖਾਸ ਸੀਟ ਪੰਜਾਬ ਦੀ ਅੰਮ੍ਰਿਤਸਰ ਵਾਲੀ ਹੈਗੀ, ਇੱਥੇ ਦਾ ਇੱਕ ਬਾਰਡਰਲੂ ਜਿਹੜੀ ਆ ਉਹ ਸਾਬਤ ਹੋ ਰਹੀ ਆ। ਉਹਦੇ ਵਿੱਚ ਜਿਹੜਾ ਹੈਗਾ ਹਿੰਦੂ ਮਾਈਂਡਸੈਟ ਨੂੰ
ਜਿਹੜਾ ਸੀਗਾ ਪ੍ਰਤੀਨਿਧ ਕਰਨ ਦੀ ਜਿੱਦ ਫੜ ਲਈ ਇੱਕ ਤਰੀਕੇ ਨਾਲ ਜੇਤਲੀ ਨੇ, ਤੇ ਸਿੱਖ ਮਾਈਂਡਸੈਟ ਨੂੰ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਕਾਫੀ ਪ੍ਰਭਾਵਿਤ ਕਰ ਰਿਹਾ ਹੈਗਾ, ਕਿਉਂਕਿ 84 ਦੇ ਵਿੱਚ ਉਹਨੇ ਜਿਹੜਾ ਸੀਗਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਜਿਵੇਂ ਉਹਨੇ ਅਸਤੀਫਾ ਦਿੱਤਾ, ਜਿਵੇਂ ਉਹਨੇ ਕਈ ਹੋਰ ਮੌਕਿਆਂ ਦੇ ਉੱਤੇ ਪੰਜਾਬ ਦਾ ਪੱਖ ਪੂਰਿਆ, ਖਾਸ ਤੌਰ ਤੇ ਦਰਿਆਈ ਪਾਣੀਆਂ ਦੇ ਮਾਮਲੇ ਵਿੱਚ, ਉਹਨਾਂ ਸਾਰੀਆਂ ਗੱਲਾਂ ਦਾ ਇੱਕ ਪ੍ਰਭਾਵ ਜਿਹੜਾ ਹੈਗਾ ਪਿਆ ਹੈਗਾ। ਸੋ ਇੱਥੇ ਪੰਜਾਬ ਦੀ ਅੰਮ੍ਰਿਤਸਰ ਸੀਟ ਨੂੰ ਜਿਵੇਂ ਜਾਪਦਾ ਹੈ, ਮਹਿਸੂਸ ਹੁੰਦਾ ਕਿ ਇੱਥੋਂ ਦੇ ਲੋਕ ਸ਼ਾਇਦ ਇਹਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਹੈਗੀ ਆ ਪ੍ਰਾਇਓਰਟੀ ਦੇਣਗੇ, ਔਰ ਪੰਜਾਬ ਦੀਆਂ ਬਾਕੀ ਸੀਟਾਂ ਜਿਹੜੀਆਂ ਹੈਗੀਆਂ ਉਹ ਆਮ ਆਦਮੀ ਪਾਰਟੀ ਦੇ ਖਾਤੇ 'ਚ ਜ਼ਿਆਦਾ ਪੈਣ ਦੀ ਸੰਭਾਵਨਾ। ਜੀ ਤੇ ਕੁਮਾਨ ਵੀਰ ਜੀ, ਦਲ ਖਾਲਸਾ ਤੇ ਅਕਾਲੀ ਦਲ ਪੰਜ ਪ੍ਰਧਾਨੀ ਨੇ ਚੋਣਾਂ ਦਾ ਬਾਈਕਾਟ ਕੀਤਾ, ਜਦੋਂ ਕਿ ਪਹਿਲਾਂ ਇਹ ਦੋਵੇਂ ਪਾਰਟੀਆਂ ਚੋਣਾਂ ਵਿੱਚ ਹਿੱਸਾ ਲੈਂਦੀਆਂ ਸੀਆਂ, ਤੇ ਐਸਾ ਹੁਣ ਕਿਉਂ ਕੀਤਾ ਗਿਆ, ਇਸ ਬਾਰੇ ਜਾਣਕਾਰੀ ਦਿਓ। ਹਾਂ, ਇਹ ਬਹੁਤ ਹੀ ਗੰਭੀਰ ਤੇ ਕੰਮ ਦਾ ਜਿਹੜਾ ਸਵਾਲ ਆ ਮੈਂ ਸਮਝਦਾ ਇਹ ਹੈਗਾ ਕਿ ਇੱਕ ਪਾਸੇ ਤਾਂ ਆਪਾਂ ਲੰਮੇ ਅਰਸੇ ਤੋਂ ਸਾਰੇ ਸਿੱਖ ਅਸੀਂ ਕਹਿੰਦੇ ਆ ਰਹੇ ਹਾਂ ਕਿ ਅਸੀਂ ਇਸ ਕਨਸਟੀਟਿਊਸ਼ਨ ਤੇ ਸਿੱਖਾਂ ਨੇ ਦਸਤਖਤ ਨਹੀਂ ਸੀ ਕੀਤੇ, ਪਰ ਨਾਲ ਦੀ ਨਾਲ ਆਪਣੇ ਪਹਿਲੋਂ ਸਾਤੋਂ ਅਕਾਲੀ ਦਲ ਚੋਣ ਲੜਦੇ ਰਹੇ, ਔਰ 1984 ਤੋਂ ਬਾਅਦ ਜਿਹੜੀ ਖਾਲਿਸਤਾਨੀ ਧਿਰ ਕਹਾਉਂਦੀ ਆ, ਆਪਾਂ ਵੀ ਚੋਣਾਂ ਲੜੀਆਂ, 1985 ਚ ਬਾਈਕਾਟ ਕੀਤਾ ਸੀ। 1985 ਚ ਬਾਈਕਾਟ ਦੇ ਬਾਵਜੂਦ ਆਪਣੀ ਧਿਰ ਨੇ ਜਿਹੜੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੀ ਧਿਰ ਅਸੀਂ ਸਮਝਦੇ ਹਾਂ, ਉਹਨੇ 1999 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਕਾਮਯਾਬ ਹੋਏ ਨਹੀਂ, ਉਦੋਂ ਅਸੀਂ ਸਾਰਿਆਂ ਨੇ ਫਿਰ ਚੋਣਾਂ ਲੜਦੀਆਂ, ਤੇ ਫਿਰ 1991-92 ਦੇ ਬਾਈਕਾਟ ਦੀਆਂ ਗੱਲਾਂ ਵੀ ਸਾਡੇ ਸਾਹਮਣੇ ਨੇ। ਪਰ ਉਸ ਤੋਂ ਬਾਅਦ ਵਿੱਚ ਜਦੋਂ ਖਾੜਕੂ ਧਾਰਾ ਜਿਹੜੀ ਆ ਉਹ ਕਮਜ਼ੋਰ ਪੈ ਗਈ, ਤਾਂ ਉਸ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਚੋਣ ਲੜਦੇ ਰਹੇ ਨੇ, ਔਰ ਜਦੋਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਧਿਰ ਦਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਹੈ ਇਸ ਟਾਈਮ, ਉਹਦਾ ਰਲੇਵਾਂ ਹੋਇਆ 2007 ਦੀਆਂ ਚੋਣਾਂ, ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਪਹਿਲੋਂ ਚੋਣਾਂ ਲੜਦਾ ਆ ਰਹੇ ਸੀਗੇ ਤਾਂ ਮਾਨ ਦਲ ਦੇ ਨਾਲ ਹੀ ਉਹਨਾਂ ਨੇ ਵੀ ਚੋਣ ਲੜ ਲਈ। ਉਸੇ ਵਾਰੀ ਹੀ ਅਸੀਂ ਦਲ ਖਾਲਸਾ ਨੇ ਵੀ ਉਮੀਦਵਾਰ ਖੜੇ ਕੀਤੇ ਸੀ। ਅਸੀਂ ਇਹ ਸਮਝਦੇ ਹਾਂ ਕਿ ਸਾਡੇ ਉੱਤੇ ਜਿਹੜਾ ਖਾਲਿਸਤਾਨ ਦੀ ਅਸੀਂ ਲਹਿਰ ਦੀ ਹੁਣੇ ਆਪਾਂ ਪਹਿਲੇ ਸਵਾਲ 'ਚ ਗੱਲ ਕਰਕੇ ਹਟੇ ਹਾਂ, ਜੇ ਅਸੀਂ ਖਾਲਿਸਤਾਨ ਚਾਹੁੰਦੇ ਹਾਂ, ਖਾਲਿਸਤਾਨ ਮੰਗਦੇ ਹਾਂ, ਤਾਂ ਫਿਰ ਹਿੰਦੁਸਤਾਨੀ ਸਿਸਟਮ 'ਚ ਚਾਹੇ ਉਹ ਹਿੰਦੁਸਤਾਨੀ ਵੋਟ ਸਿਸਟਮ ਹੀ ਆ, ਉਹਦੇ ਵਿੱਚ ਸਾਡਾ ਕੋਈ ਵਿਸ਼ਵਾਸ ਭਰੋਸਾ ਹੋਣਾ ਹੀ ਨਹੀਂ ਚਾਹੀਦਾ। ਨਾਲੇ ਤਾਂ ਕਹਿੰਦੇ ਆ ਕਿ ਅਸੀਂ ਕਨਸਟੀਟਿਊਸ਼ਨ ਤੇ ਦਸਤਖਤ ਨਹੀਂ ਸੀ ਕੀਤੇ ਗਏ ਤੇ ਸਿੱਖਾਂ ਨਾਲ ਧੱਕੇਸ਼ਾਹੀ ਹੋਈ ਹੈ, ਤੇ ਫਿਰ ਉਸੇ ਕਨਸਟੀਟਿਊਸ਼ਨ ਦੇ ਅਧੀਨ ਚੋਣਾਂ ਕਿਵੇਂ ਲੜ ਸਕਦੇ ਆ? ਤੋ ਇਹ ਇੱਕ ਜਿਹੜੀ ਦੁਵਿਧਾਪੂਰਨ ਸਥਿਤੀ ਜਿਹੜੀ ਸੀ ਇਹਦੇ ਨਾਲ ਪੈਦਾ ਹੁੰਦੀ ਹੈ। ਦੂਸਰੀ ਗੱਲ ਜਿਹੜੀ ਆ ਉਹ ਇਹਦੇ ਨਾਲ ਹੀ ਜੁੜ ਜਾਂਦੀ ਆ ਕਿ ਜੇਕਰ ਅਸੀਂ ਮਤਲਬ ਜਿਹੜੇ ਜਦੋਂ ਧਿਰਾਂ ਬਣਦੀਆਂ ਨੇ ਕਿਸੇ ਕੌਮ ਦੇ ਵਿੱਚ ਆਜ਼ਾਦੀ ਸੰਘਰਸ਼ ਦੌਰਾਨ, ਇੱਕ ਧਿਰ ਤਾਂ ਹੁੰਦੀ ਹੈ ਜਿਹੜੀ ਬਿਲਕੁਲ ਹਥਿਆਰਬੰਦ ਸੰਘਰਸ਼ ਦੇ ਹੱਕ ਵਿੱਚ ਹੁੰਦੀ ਹੈ, ਜਿਵੇਂ ਸਾਡੀਆਂ ਕਈ ਖਾੜਕੂ ਫੋਰਸਾਂ ਜਿਹੜੀਆਂ ਨੇਗੀਆਂ ਉਹ ਖਾਲਿਸਤਾਨ ਲਈ ਲੜ ਰਹੀਆਂ। ਦੂਸਰੀ ਧਿਰ ਹੁੰਦੀ ਹੈ ਜਿਹੜੀ ਜਨਤਕ ਤੌਰ ਤੇ ਖਾਲਿਸਤਾਨੀ ਖਾੜਕੂ ਧਿਰ ਹੁੰਦੀ ਹੈ। ਤੀਸਰੀ ਜਿਹੜੀ ਧਿਰ ਹੁੰਦੀ ਆ ਉਹ ਪੰਥਕ ਧਿਰ ਅਸੀਂ ਸਮਝ ਸਕਦੇ ਹਾਂ, ਉਹ ਖਾਲਿਸਤਾਨੀ ਵੀ ਨਹੀਂ ਹੁੰਦੇ ਪਰ ਉਹ ਹਜੇ ਹਿੰਦੁਸਤਾਨ ਦੇ ਹੱਕ 'ਚ ਵੀ ਨਹੀਂ ਹੁੰਦੇ ਹੈਗੇ। ਸੋ ਸਾਡੇ ਕੋਲ ਇੱਕ ਧਿਰ ਇਹੋ ਜਿਹੀ ਜੇ ਹੁੰਦੀ ਜਿਹੜੀ ਕਿ ਭਾਵੇਂ ਖਾਲਿਸਤਾਨ ਨਾ ਕਹਿੰਦੀ ਹੁੰਦੀ, ਪਰ ਸਾਡੀ ਖਾਲਿਸਤਾਨੀ ਧਾਰਾ ਉਸ ਨੂੰ ਹਮਾਇਤ ਸਪੋਰਟ ਆਦੇ ਟੈਕਟੀਕਲੀ ਉਹ ਕਰ ਰਹੀ ਹੁੰਦੀ, ਉਹਦਾ ਤਾਂ ਕੋਈ ਚੋਣਾਂ ਲੜਿਆ ਜਾਣਾ ਫਿਰ ਵੀ ਮਤਲਬ ਸੰਭਵ ਸੀ। ਪਰ ਜਿਹੜੀਆਂ ਧਿਰਾਂ ਖਾਲਿਸਤਾਨ ਕਹਿੰਦੀਆਂ ਹੋਣ ਤੇ ਉਹ ਹਿੰਦੁਸਤਾਨੀ ਨਿਜ਼ਾਮ ਦੇ ਅਧੀਨ ਚੋਣਾਂ ਲੜਨ, ਇਹ ਇੱਕ ਜੱਜਦੀ ਨਹੀਂ ਸੀ ਗੱਲ। ਸੋ ਜਦੋਂ ਜਾਗੋ ਉਦੋਂ ਹੀ ਸਵੇਰਾ, ਜਿੰਨਾ ਟਾਈਮ ਗਲਤੀ ਕਰਦੇ ਰਹੇ ਆ। ਤੇ ਮੈਨੂੰ ਤਾਂ ਜਦੋਂ ਮੈਂ ਇਤਿਹਾਸ ਦੀਆਂ ਕਿਤਾਬਾਂ ਤੇ ਨਿਗਾਹ ਮਾਰੀ ਔਰ ਲੱਗਿਆ ਮੈਨੂੰ ਕਿ 26 ਜਨਵਰੀ 1950 ਨੂੰ ਸੰਵਿਧਾਨ ਜਿਹੜਾ ਲਾਗੂ ਹੋਣ ਜਾ ਰਿਹਾ ਸੀ, ਉਦੋਂ 10-15 ਦਿਨ ਪਹਿਲਾਂ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਡਿਸੀਜਨ ਲੈ ਰਿਹਾ ਸੀਗਾ ਕਿ ਇਸ ਕਨਸਟੀਟਿਊਸ਼ਨ ਦੇ ਜਸ਼ਨਾਂ 'ਚ ਸ਼ਾਮਲ ਨਹੀਂ ਹੋਣਾ, ਇਹਦਾ ਵਿਰੋਧ ਕਰਨਾ। 1950 ਤੋਂ ਲੈ ਕੇ 2014 ਆ ਗਿਆ, ਔਰ ਆਪਾਂ ਹੁਣ ਕਿੰਨਾ ਕੁ ਟਾਈਮ ਇਸ ਕਨਸਟੀਟਿਊਸ਼ਨ ਨੂੰ ਵੀ ਮਤਲਬ ਸਲਾਮ ਕਰੀ ਚੱਲੀਏ ਤੇ ਨਾਲੇ ਖਾਲਿਸਤਾਨ ਦੀ ਗੱਲ ਵੀ ਕਰੀ ਚੱਲੀਏ। ਆਓ ਹੁਣ ਅਸੀਂ ਆਪਸ ਵਿੱਚ ਡਿਸੀਜਨ ਕੀਤਾ ਹੈਗਾ ਕਿ ਚਲੋ ਇੱਕ ਗਲਤੀ ਲੰਮੇ ਅਰਸੇ ਤੋਂ ਕਰਦੇ ਆਏ ਆ, ਉਹਦੀ ਗਲਤੀ ਦਾ ਸੁਧਾਰ ਜਿਹੜਾ ਹੈਗਾ ਉਹ ਇਹ ਨਹੀਂ ਹੋਣਾ ਚਾਹੀਦਾ ਹੈਗਾ ਕਿ ਜੇ ਇੰਨੇ ਟਾਈਮ ਜੇ ਗਲਤੀ ਕਰਦੇ ਰਹੋ ਤਾਂ ਗਲਤੀ ਹੀ ਕਰਦੇ ਚੱਲੋ। ਨਹੀਂ, ਹੁਣ ਸਾਨੂੰ ਖੜਨਾ ਚਾਹੀਦਾ, ਸੋਚਣਾ ਚਾਹੀਦਾ, ਔਰ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਕਮਿਊਨਿਟੀ ਨੂੰ ਵੀ ਦੇਣੇ ਚਾਹੀਦੇ ਨੇ, ਆਪਣੇ ਜ਼ਮੀਰ ਨੂੰ ਵੀ ਦੇਣੇ ਚਾਹੀਦੇ ਨੇ, ਉਹਨਾਂ ਸਾਰੇ ਸ਼ਹੀਦਾਂ ਨੂੰ ਦੇਣੇ ਪੈਣਗੇ ਜਿਨ੍ਹਾਂ ਨੇ ਖਾਲਿਸਤਾਨ ਲਈ ਜਾਨਾਂ ਵਾਰੀਆਂ ਨੇ। ਸਾਡੀ ਜੰਗ ਦੇ ਦੌਰਾਨ ਬਹੁਤ ਸਾਰੀਆਂ ਸਾਤੋਂ ਪਿਛਲੇ ਹੋਰ ਗਲਤੀਆਂ ਹੋਈਆਂ ਨੇ, ਅਸੀਂ ਉਹਨਾਂ ਨੂੰ ਖੁੱਲੇ ਦਿਲ ਨਾਲ ਐਕਸੈਪਟ ਕਰੀਏ। ਜਿੱਥੇ ਅਸੀਂ ਅੰਡਰਗਰਾਊਂਡ ਗਰੀਲਾ ਜੰਗ ਦੇ ਵਿੱਚ ਕਈ ਗਲਤ ਫੈਸਲੇ ਕਰਕੇ ਜਾਂ ਗਲਤੀਆਂ ਕਰਕੇ ਖਮਿਆਜਾ ਭੁਗਤਿਆ, ਲਹਿਰ ਨੂੰ ਹਟ ਹੋਈ ਹੈ ਲਹਿਰ, ਉਵੇਂ ਹੀ ਅਸੀਂ ਓਵਰਗਰਾਊਂਡ ਲਹਿਰ ਦੇ ਵਿੱਚ ਜਿਹੜੀ ਹੈਗੀ ਆ ਗਲਤੀ, ਇੱਕ ਬਹੁਤ ਵੱਡੀ ਗਲਤੀ, ਬਲੰਡਰ ਮਿਸਟੇਕ ਆ ਜਿਹੜੀ, ਉਹ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਅਧੀਨ ਚੋਣਾਂ ਲੜਨ ਦੀ ਕਰਦੇ ਹਾਂ। ਜੇ ਅਸੀਂ ਖਾਲਿਸਤਾਨ ਕਹਿਣਾ ਤਾਂ ਹਿੰਦੁਸਤਾਨੀ ਨਿਜ਼ਾਮ ਦੇ ਅਧੀਨ ਚੋਣਾਂ ਨਾ ਲੜੀਏ। ਇੱਕ ਗੱਲ ਮੈਂ ਇਹਦੇ ਨਾਲ ਜੋੜਨੀ ਤੁਹਾਨੂੰ ਹੋਰ ਥੋੜਾ ਜਿਹਾ ਟਾਈਮ ਇਹਦੇ ਤੇ ਮੈਂ ਲਾਵਾਂ ਕਿ ਇਹ ਅਸੀਂ ਜਦੋਂ ਇਹ ਕਹਿੰਦੇ ਆ ਕਿ ਹਿੰਦੁਸਤਾਨੀ ਕਨਸਟੀਟਿਊਸ਼ਨ ਯਕੀਨ ਨਹੀਂ ਰੱਖਦੇ ਤਾਂ ਕਈ ਲੋਕ ਕਈ ਸੱਜਣ ਕਹਿੰਦੇ ਆ ਜੀ ਅੰਗਰੇਜ਼ਾਂ ਦੇ
1947 ਤੋਂ ਪਹਿਲਾਂ ਹੁੰਦਿਆਂ ਵੀ ਤਾਂ ਚੋਣ ਜਿਹੜੀ ਸੀ ਉਹ ਲੜਦੀ ਸੀ ਨਾ, ਉਹ ਮੁਸਲਿਮ ਲੀਗ ਵੀ ਲੜਦੀ ਸੀ, ਕਾਂਗਰਸ ਵੀ ਲੜਦੀ ਸੀ, ਪਰ ਉਸ ਟਾਈਮ ਉਹਨਾਂ ਨੇ ਕਦੇ ਇਹ ਨਹੀਂ ਸੀ ਕਿਹਾ ਹੈਗਾ ਜਿਹੜੇ ਲੜ ਰਹੇ ਸੀਗੇ ਕਿ ਅਸੀਂ ਇਹ ਕਨਸਟੀਟਿਊਸ਼ਨ ਆ ਜਿਹਦੇ ਅਧੀਨ ਚੋਣਾਂ ਹੁੰਦੀਆਂ ਅੰਗਰੇਜ਼ ਦੇ ਰਾਜ ਵਿੱਚ, ਉਹਨੂੰ ਅਸੀਂ ਮੰਨਦੇ ਨਹੀਂ ਜਾਂ ਉਹਦੇ ਦਸਤਖਤ ਨਹੀਂ ਸੀ ਕੀਤੇ। ਉਹ ਤਾਂ ਇੱਕ ਟਰਾਂਸਫਰਮੇਸ਼ਨ ਜਿਹੜੀ ਸੱਤਾ ਦਾ ਵਟਾਂਦਰਾ ਹੋਣ ਦੇ ਲਈ ਉਹਨੂੰ ਟ੍ਰੇਨਡ ਕੀਤਾ ਜਾ ਰਿਹਾ ਸੀ, ਔਰ 1947 ਚ ਅੰਗਰੇਜ਼ ਚਲੇ ਗਏ ਨੇ। ਅਸੀਂ ਸਾਡੀ ਪੋਜੀਸ਼ਨ ਜਿਹੜਾ ਸਾਡਾ ਕੇਸ ਆ ਉਹ ਬਿਲਕੁਲ ਵੱਖਰਾ ਵਾ। ਅੰਗਰੇਜ਼ ਖੁਦ ਜਾਣ ਨੂੰ ਤਿਆਰ ਬੈਠਾ ਸੀ, ਉਹਨੇ 1947 ਵਿੱਚ ਚਲੇ ਜਾਣਾ ਤੇ ਉਹ ਚਲੇ ਗਏ। ਹੁਣ ਜਿਹੜਾ ਸਿੱਖ ਵਾ ਉਹ ਹਿੰਦੁਸਤਾਨ ਦੇ ਨਾਲ ਬਿਲਕੁਲ ਵੱਖਰੀ ਲੜਾਈ ਲੜ ਰਿਹਾ। ਹਿੰਦੁਸਤਾਨ ਉਹਨੂੰ ਸਦੀਵੀ ਤੌਰ ਤੇ ਗੁਲਾਮ ਰੱਖਣ ਲਈ ਵਜਦਾ, ਸਿੱਖ ਆਜ਼ਾਦ ਹੋਣ ਲਈ ਲੜ ਰਿਹਾ। ਇਸ ਕਰਕੇ ਸਾਡਾ ਇਸ ਕਨਸਟੀਟਿਊਸ਼ਨ ਵਿੱਚ ਜਦੋਂ ਖੇਤ ਕੋਈ ਨਹੀਂ, ਸਾਡਾ ਇਹਦੇ ਨਾਲ ਕੋਈ ਵਾਸਤਾ ਹੈ ਨਹੀਂ, ਤਾਂ ਫਿਰ ਅਸੀਂ ਇਸ ਨੂੰ ਰੱਦ ਕਰਦੇ ਹੋਈਏ, ਇਸ ਸਿਸਟਮ ਨੂੰ ਅਸੀਂ ਰਿਜੈਕਟ ਕਰਦੇ ਹੋਈਏ ਤੇ ਇਹਦੇ ਅਧੀਨ ਜਿਹੜੀਆਂ ਚੋਣਾਂ ਲੜਨ ਦਾ ਜਿਹੜਾ ਹੈਗਾ ਕੋਈ ਸਾਡਾ ਬਣਦਾ ਨਹੀਂ, ਕਿਉਂਕਿ ਸੰਵਿਧਾਨ ਤੋਂ ਸਾਡੀਆਂ ਰੀਝਾਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਹੁਣ ਸਾਡੀ ਮੰਗ ਇਹ ਵੀ ਹੈ ਨਹੀਂ ਨਾ ਕੌਮ ਦੀ ਜਾਂ ਤਾਂ ਹੋਵੇ ਵੀ ਅਸੀਂ ਕਹਿੰਦੇ ਹੋਈਏ ਵੀ ਸੰਵਿਧਾਨ 'ਚ ਸੁਧਾਰ ਕਰ ਦਿਓ ਜੀ, ਜਿਹੜੀਆਂ ਗੱਲਾਂ ਨੇਗੀਆਂ ਸਾਡੀਆਂ ਕਮੀਆਂ ਨੇਗੀਆਂ ਸੰਵਿਧਾਨ 'ਚੋਂ ਪੂਰੀਆਂ ਕਰ ਦਿਓ, ਅਸੀਂ ਕਰੀ ਜਾਂਦੇ, ਇਹੋ ਜਿਹੀ ਵੀ ਗੱਲ ਹੈ ਨਹੀਂ। ਮੰਗਦੇ ਤਾਂ ਆਪਾਂ ਖਾਲਿਸਤਾਨ ਆ, ਸੰਵਿਧਾਨ ਦੇ ਸੁਧਾਰ ਦਾ ਮੰਗ ਨਹੀਂ ਰਹੇ। ਸੰਵਿਧਾਨ ਦੇ ਸੁਧਾਰ ਮੰਗਦੇ ਹੋਈਏ ਤਾਂ ਵੀ ਮਤਲਬ ਚੋਣਾਂ ਲੜਦੇ ਚੰਗੇ ਲੱਗਦੇ ਆ। ਸੋ ਖਾਲਿਸਤਾਨੀ ਕਹਾਉਂਦੇ ਹੋਏ ਕਦੇ ਵੀ ਹਿੰਦੁਸਤਾਨੀ ਕਨਸਟੀਟਿਊਸ਼ਨ ਦੇ ਅਧੀਨ ਚੋਣਾਂ ਲੜਨੀਆਂ ਇੱਕ ਉਹਨਾਂ ਸਾਰੇ ਸ਼ਹੀਦਾਂ ਨਾਲ ਔਰ ਰਾਜ ਕਰੇਗਾ ਖਾਲਸਾ ਦੇ ਕਨਸੈਪਟ ਨਾਲ ਬੇਵਫਾਈ ਹੋਏਗੀ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਬਾਕੀ ਹੋਰ ਪੰਥਕ ਮੁੱਦਿਆਂ ਵੱਲ ਵੀ ਆਉਂਦੇ ਹਾਂ। ਜਿਸ ਤਰ੍ਹਾਂ ਅਕਾਲੀ ਲੀਡਰ ਵਿਕਰਮਜੀਤ ਮਜੀਠੀਏ ਨੇ ਅਰੁਣ ਜੇਤਲੀ ਨੂੰ ਖੁਸ਼ ਕਰਨ ਲਈ ਦਸ਼ਮੇਸ਼ ਪਿਤਾ ਦੀ ਬਾਣੀ ਦੀ ਸ਼ਰੇਆਮ ਤੋਹੀਨ ਕੀਤੀ ਸੀ। ਸਿੱਖ ਸੰਗਤਾਂ ਦਾ ਰੋਹ ਵਿੱਚ ਹਨ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੰਘ ਸਾਹਿਬਾਨ ਦੀ ਮੀਟਿੰਗ 1 ਮਈ ਨੂੰ ਰੱਖ ਕੇ ਮਜੀਠੀਏ ਨੂੰ ਚੋਣਾਂ ਵਿੱਚ ਨੁਕਸਾਨ ਨਾ ਦੇਣ ਦਾ ਯਤਨ ਕੀਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਿੱਖ ਇਤਿਹਾਸ ਦੇ ਉੱਤੇ ਜੇ ਨਿਗਾਹ ਮਾਰੀਏ ਤਾਂ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਅੱਜ ਸਾਡੀ ਕੌਮ ਨੂੰ ਮਤਲਬ ਝੱਲਣਾ ਪੈ ਰਿਹਾ, ਇਹੋ ਜਿਹਾ ਸਾਡੀ ਸ਼ਰਮਿੰਦਗੀ ਦਾ ਜਿਹੜਾ ਆਧਾਰ ਬਣ ਰਿਹਾ ਮਾਹੌਲ ਆ, ਸ਼ਾਇਦ ਹੀ ਕਦੇ ਆਇਆ ਹੋਵੇ। ਜਦੋਂ ਕਿ ਅਕਾਲੀ ਕਹਾਉਂਦੇ ਇਹ ਜਿਹੜੇ ਲੋਕ ਨੇ ਸਿਆਸੀ ਆਪਣੇ ਸਵਾਰਥਾਂ ਦੇ ਲਈ ਸਾਡੀ ਪੂਰੀ ਕੌਮ ਦੀ ਜਿਹੜੀ ਤੋਹੀਨ ਉਹ ਕਰਦੇ ਆ। ਔਰ ਇਹ ਜਿਹੜੀ ਵੀਡੀਓ ਜਿਹੜੀ ਮਜੀਠੀਆ ਜੀ ਦੇ ਵਿੱਚ ਸਾਰਿਆਂ ਨੂੰ ਜਿਹੜੇ ਉੱਥੇ ਹਾਜ਼ਰ ਨੇ ਉਸ ਹਾਲ ਦੇ ਵਿੱਚ ਉਹ ਬੜੇ ਟਕਾ ਕੇ ਉਹਨੂੰ ਪੂਰੀ ਸੋਝੀ ਆ ਕਿ ਉਹ ਕੀ ਕਰ ਰਿਹਾ, ਔਰ ਬਾਕੀ ਜਿਹੜੇ ਮਗਰ ਖੜੇ ਬੋਲ ਰਹੇ ਨੇ ਲੋਕ ਉਹਦੇ ਪੂਰੀ ਉਹਨਾਂ ਦੀ ਪੀਟੀ ਕਰਾਈ ਆ ਉਹ, ਔਰ ਉਹਨੇ ਬੜਾ ਸੋਚ ਸਮਝ ਕੇ ਇਹ ਤੋਹੀਨ ਕੀਤੀ ਹੈ। ਔਰ ਇਹ ਤੋਹੀਨ ਕਰਨ ਤੋਂ ਬਾਅਦ ਵਿੱਚ ਜਦੋਂ ਸਿੱਖ ਸੰਗਤਾਂ ਦੇ ਵਿੱਚ ਰੋਹ ਦੀ ਲਹਿਰ ਜਿਹੜੀ ਆ ਉੱਠੀ ਹੈ ਤਾਂ ਉਹਨੂੰ ਟੈਕਲ ਕਰਨ ਦੇ ਲਈ ਸਾਰਾ ਕੁਝ ਇਹ ਕੀਤਾ ਜਾ ਰਿਹਾ ਕਿ ਇੱਕ ਵਾਰੀ ਮਾਮਲਾ ਠੰਡਾ ਪਾਈਏ ਤੇ ਗੱਲ ਦੀ ਟਾਈਮ ਜਾਂ ਲਗਾਈਏ, ਕਿਉਂਕਿ ਵੋਟਾਂ 'ਚ ਇਹ ਚੀਜ਼ ਨਾ ਖਰਾਬ ਹੋਵੇ। ਤੇ ਇਹ ਸਾਰੀ ਗੱਲ ਜਿਹੜੀ ਆ ਉਸ ਦਾ ਜਿੱਥੇ ਸਿੱਖ ਸੰਗਤਾਂ ਦੇ ਮਨਾਂ ਅੰਦਰ ਬਹੁਤ ਰੋਹ ਆ ਔਰ ਸਿੱਖ ਮਾਨਸਿਕਤਾ ਜਿਹੜੀ ਆ ਉਹ ਪੂਰੀ ਤਰ੍ਹਾਂ ਬਲੂੰਦਰੀ ਹੋਈ ਮਹਿਸੂਸ ਕਰ ਰਹੀ ਆ, ਕਿਉਂਕਿ ਇੱਕ ਸਿੱਧੇ ਤੌਰ ਦੇ ਉੱਤੇ ਇਹੋ ਜਿਹੀ ਗਲਤੀ ਜੇ ਕਿਸੇ ਹੋਰ ਸਿਆਸੀ ਆਗੂ ਜਿਹੜਾ ਅਕਾਲੀ ਦਲ ਬਾਦਲ ਨਾਲ ਸਹਿਮਤ ਨਾ ਹੁੰਦਾ ਉਹਨੇ ਕੀਤੀ ਹੁੰਦੀ ਤਾਂ ਇਸੇ ਅਕਾਲ ਤਖਤ ਸਾਹਿਬ ਨੇ, ਇਸੇ ਹੀ ਅਕਾਲੀ ਦਲ ਨੇ ਔਰ ਅਕਾਲੀ ਦਲ ਨਾਲ ਜੁੜੀਆਂ ਹੋਈਆਂ ਜਿਹੜੀਆਂ ਫੈਡਰੇਸ਼ਨਾਂ ਨੇ ਜਾਂ ਹੋਰ ਜਿਹੜੀਆਂ ਧਿਰਾਂ ਨੇ ਉਹਨਾਂ ਨੇ ਜੋ ਕੁਝ ਕਰਨਾ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ। ਪਰ ਅੱਜ ਪੂਰੀ ਬੇਸ਼ਰਮੀ ਦੇ ਨਾਲ ਇਸ ਮੁੱਦੇ ਦੇ ਉੱਤੇ ਮਜੀਠੀਏ ਨੂੰ ਬਚਾਉਣ ਦੇ ਲਈ ਇਹ ਸਾਰੀ ਦੀ ਸਾਰੀ ਸਿੱਖ ਜਿਹੜੀ ਪਰੰਪਰਾ ਆ, ਸਿੱਖ ਰਵਾਇਤ ਆ ਔਰ ਸਾਡਾ ਸਾਰਾ ਜਿਹੜਾ ਸਿੱਖੀ ਦਾ ਮਾਣ ਆ ਉਹਨੂੰ ਇਹ ਪੈਰਾਂ ਹੇਠ ਰੋਲਣ ਵਾਲੀਆਂ ਗੱਲਾਂ ਕਰ ਰਹੇ ਨੇ। ਔਰ ਇਹ ਇਤਿਹਾਸਿਕ ਕਾਲਾ ਦੌਰ ਆ ਜਿਹਦੇ ਲਈ ਕੱਲਾ ਮਜੀਠੀਆ, ਕੱਲਾ ਜਥੇਦਾਰ ਗੁਰਬਚਨ ਸਿੰਘ ਜਾਂ ਕੋਈ ਕੱਲਾ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਨਹੀਂ। ਇਹ ਸਮੁੱਚੀ ਦੀ ਸਮੁੱਚੀ ਜਿਹੜੀ ਅਕਾਲੀ ਲੀਡਰਸ਼ਿਪ ਜਿਹੜੀ ਆ ਬਾਦਲ ਦਲ ਦੀ ਉਹ ਜ਼ਿੰਮੇਵਾਰ ਆ ਔਰ ਸਾਰੀ ਦੀ ਸਾਰੀ ਉਹ ਧਿਰ ਜਿਹੜੀ ਰਵਾਇਤੀ ਅਕਾਲੀ ਲੀਡਰਸ਼ਿਪ ਦੇ ਹੱਕ ਵਿੱਚ ਖੜੀ ਆ ਉਹ ਜ਼ਿੰਮੇਵਾਰ ਆ। ਔਰ ਇਹ ਜਿਹੜਾ ਦੌਰ ਆ ਸਾਡੇ ਲਈ ਇੱਕ ਸ਼ਰਮਿੰਦਗੀ ਦਾ ਦੌਰ ਆ ਜਿਹਦੇ ਉੱਤੇ ਸਾਡੀ ਕੌਮ ਦੇ ਕਾਲਜੇ ਜਿਹੜੇ ਨੇ ਦਿਲ ਜਿਹੜਾ ਰੋਂਦਾ ਹੈ ਕਿ ਕਿਹੋ ਜਿਹੇ ਦਿਨ ਆਏ। ਜੀ ਤੇ ਵੀਰ ਜੀ ਸਾਡੇ ਕੋਲ 3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਇਸ ਤਰ੍ਹਾਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪਿਛਲੇ ਵੀਕ ਅਸੀਂ TV 84 ਨਿਊਜ਼ ਦੇ ਵਿੱਚ ਸਾਬਕਾ DGP ਸ਼ਸ਼ੀਕਾਂਤ ਜੀ ਨਾਲ ਗੱਲਬਾਤ ਕੀਤੀ ਸੀ, ਜਿਨ੍ਹਾਂ ਨੇ ਕਲੈਰੀਫਾਈਡ ਕੀਤਾ ਸੀ ਕਿਸ ਤਰ੍ਹਾਂ ਸੁਖਵੀਰ ਬਾਦਲ ਸਨ ਪ੍ਰਕਾਸ਼ ਸਿੰਘ ਬਾਦਲ ਜੋ ਕਿ ਅਕਾਲੀ ਦਲ ਲੀਡਰ ਨੇ 10ਵੇਂ ਪਾਤਸ਼ਾਹ ਦੇ ਸਰੂਪ ਦੇ ਕੱਪੜੇ ਪਖੰਡੀ ਸੋਧਾ ਸਾਨੂੰ ਪਹਿਨਾ ਕੇ ਔਰ ਫੋਟੋ ਸ਼ੂਟ ਕੀਤਾ ਸੀ। ਇਸ ਤੋਂ ਇਹ ਸਾਫ਼ ਜ਼ਾਹਰ ਹੁੰਦਾ ਕਿ ਸਾਡੇ 10ਵੇਂ ਪਾਤਸ਼ਾਹ ਦੇ ਸਿੱਖੀ ਸਰੂਪ ਦੀ ਬੇਅਦਬੀ ਕੀਤੀ ਗਈ ਹੈ ਸੁਖਬੀਰ ਬਾਦਲ ਵੱਲੋਂ, ਤੇ ਹੁਣ ਉਸ ਦਾ ਜਿਹੜਾ ਚਮਚਾ ਮਜੀਠੀਆ 10ਵੇਂ ਪਾਤਸ਼ਾਹ ਦੀ ਬਾਣੀ ਦੀ ਤੋਹੀਨ ਕਰ ਰਿਹਾ ਹੈ। ਚਲੋ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਤੇ ਆਪਣੀਆਂ ਅੱਖਾਂ ਮੀਟੀਆਂ ਹੋਈਆਂ ਨੇ ਤੇ ਸਾਡੀ ਸਿੱਖ ਕੌਮ ਦਾ ਵੀ ਹੁਣ ਖੂਨ ਠੰਡਾ ਪੈ ਗਿਆ, ਪਰ ਜਿਹੜੀ ਸਾਡੀਆਂ ਪੰਥ ਪ੍ਰਸਤ ਸਿੱਖ ਜਥੇਬੰਦੀਆਂ ਨੇ ਉਹ ਇਸ ਲਈ ਕੀ ਕਰ ਰਹੀਆਂ ਨੇ? ਤੁਸੀਂ ਕਿਸ ਤਰ੍ਹਾਂ ਆਪਣਾ ਰੋਹ ਜ਼ਾਹਰ ਕਰ ਰਹੇ ਹੋ ਇਹਨਾਂ ਦੇ ਲਈ? ਇਸ ਬਾਰੇ ਜਾਣਕਾਰੀ ਦਿਓ 3 ਮਿੰਟ ਦੇ ਵਿੱਚ। ਮੇਰਾ ਜਿਹੜਾ ਇਸ ਟਾਈਮ ਸਟੇਸ਼ਨ ਆ ਅੰਮ੍ਰਿਤਸਰ ਆ
ਇੱਥੇ ਹਰ ਰੋਜ਼ ਸਿੱਖ ਨੌਜਵਾਨ ਜਿਹੜੇ ਹੈਗੇ ਆ ਅਸੀਂ ਸਾਰੇ ਮਿਲ ਕੇ ਜਿੱਥੇ ਜਿਵੇਂ ਵੀ ਸਾਤੋਂ ਹੋ ਰਿਹਾ ਵਿਰੋਧ ਕਰ ਰਹੇ ਆ, ਪੁਤਲੇ ਸਾੜਨ ਦਾ ਹੋਰ ਸਾਰੀਆਂ ਜਿਹੜੀਆਂ ਗੱਲਾਂ ਲੱਗੀਆਂ ਉਹ ਉਹਨਾਂ ਦਾ ਤਾਂ ਇੱਕ ਆਪਦਾ ਹੈਗਾ, ਪਰ ਨਾਲ ਦੀ ਨਾਲ ਜਿਹੜੀ ਹੈਗੀ ਆ ਕਿ ਗੱਲ ਸਾਡੇ ਸਿੱਖ ਮਨਾਂ ਦੇ ਵਿੱਚ ਇੱਥੇ ਜਿਹੜੀ ਚੱਲ ਰਹੀ ਆ ਵਿਰੋਧ ਪੂਰੀ ਜ਼ੋਰ ਸ਼ੋਰ ਦੇ ਨਾਲ ਪ੍ਰਗਟਾਇਆ ਜਾ ਰਿਹਾ। ਔਰ ਇਹ ਸਾਰਾ ਜਿਹੜਾ ਇਹਨੇ ਜੱਟਰ ਗੁਰਜਨ ਸਿੰਘ ਨੇ ਕੱਲ ਨਵੇਂ ਸਿਰੋਂ ਕਿਹਾ ਵੀ ਪਹਿਲੀ ਨੂੰ ਸੱਦਾਂਗੇ ਜੀ 1 ਮਈ ਨੂੰ, ਇਹ ਵੀ ਉਸੇ ਰੋਸ ਪ੍ਰਗਟਾਵਿਆਂ ਦਾ ਕਰਕੇ ਹੀ ਆ। ਭਾਵੇਂ ਸਾਡੀ ਸਮਰੱਥਾ ਜਿਹੜੀ ਹੈਗਾ ਇੰਨੀ ਜ਼ਿਆਦਾ ਬੁਲੰਦ ਨਹੀਂ ਹੈਗੀ, ਪਰ ਇਹਦੇ ਬਾਵਜੂਦ ਇਹ ਗੱਲ ਯਕੀਨਨ ਹੈ ਕਿ ਸਿੱਖ ਮਨਾਂ ਦੇ ਜਿਹੜਾ ਅੰਦਰ ਰੋਹ ਜਾਗਿਆ, ਜਿਹੜਾ ਬਾਦਲ ਦਾ ਹਮਾਇਤੀ ਵਰਗ ਵੀ ਆਮ ਸਿੱਖ ਜਿਹੜਾ ਪਿਆ ਉਹਨੇ ਵੀ ਸਾਡਾ ਇਸ ਗੱਲ ਦੇ ਵਿੱਚ ਨਾਲ ਸਾਥ ਦਿੱਤਾ, ਉਹਦੀ ਕਰਕੇ ਇਹ ਜਥੇਦਾਰਾਂ ਨੂੰ ਇਹ ਥੋੜਾ ਜਿਹਾ ਕਰਨਾ ਪੈ ਰਿਹਾ। ਪਰ ਮੈਂ ਇੱਕ ਗੱਲ ਜਿਹੜੀ ਕਿ ਸਾਡੇ ਆਮ ਲੋਕਾਂ 'ਚ ਚੱਲ ਰਹੀ ਹੈਗੀ ਆ ਔਰ ਇਹ ਪਤਾ ਨਹੀਂ ਕਿੰਨੀ ਕੁ ਸੱਚੀ ਆ ਜਾਂ ਕਿੰਨਾ ਕਿ ਇਹਦਾ ਆਧਾਰ ਆ, ਉਹ ਕਹਿੰਦੇ ਨੇ ਕਿ ਜਿਹੜਾ ਸ਼ਸ਼ੀਕਾਂਤ ਨੇ ਇਹ ਹਕੀਕਤ ਸਾਹਮਣੇ ਲਿਆਂਦੀ ਆ ਕਿ ਸਰਸੇ ਵਾਲੇ ਸਾਹਿਬ ਦੇ ਸਾਰੇ ਮਸਲੇ ਦੀ ਜਿਹੜੀ ਆ ਉਹ ਗਿਣਤੀ ਕਰਕੇ ਇਹਨੇ ਸੁਖਬੀਰ ਬਾਦਲ ਹੋਣਾ ਨੇ ਉਹ ਪੱਤਾ ਖੇਲਿਆ ਵਾ, ਉੱਧਰੋਂ ਧਿਆਨ ਹਟਾਉਣ ਦੇ ਲਈ ਮਜੀਠੀਏ ਤੋਂ ਇਹ ਗੱਲ ਕਰਵਾ ਕੇ ਵੀਡੀਓ ਜਾਣ ਬੁੱਝ ਕੇ ਬਣਵਾ ਕੇ ਚੜਾਈ ਗਈ ਆ ਤਾਂ ਕਿ ਸਾਰੀ ਕੌਮ ਦਾ ਧਿਆਨ ਇਹਨਾਂ ਦਿਨਾਂ 'ਚ ਉਸ ਵੱਡੀ ਗੱਲ ਵੱਲੋਂ ਹਟ ਜਾਵੇ ਤੇ ਇਸ ਗੱਲ ਵੱਲ ਹੋ ਜਾਵੇ ਕਿ ਲੋ ਜੀ ਮਜੀਠੀਆ ਤੇ ਮੁੜ ਕੇ ਮਜੀਠੀਆ ਨੂੰ ਕਲੀਨ ਚਿੱਟ ਦੇ ਕੇ 4 ਦਿਨ ਭਾਂਡੇ ਮਜਵਾ ਕੇ ਕਹਿ ਦਾਂਗੇ ਜੀ ਗੱਲ ਮੁੱਕ ਗਈ। ਪਰ ਇਹ ਗੱਲ ਜਿਹੜੀ ਹੈਗੀ ਆ ਨਾਲ ਦੀ ਨਾਲ ਹੀ ਹੋ ਰਹੀ ਆ ਤੇ ਹੋਣੀ ਵੀ ਚਾਹੀਦੀ ਆ ਕਿ ਇੱਕ ਪਾਸੇ ਸੁਖਬੀਰ ਬਾਦਲ ਦਾ ਉਹ ਸਾਰਾ ਮਸਲਾ ਜਿਹੜਾ ਸ਼ਸ਼ੀਕਾਂਤ ਦੇ ਰਾਹੀਂ ਸਾਹਮਣੇ ਆਇਆ, ਦੂਜੇ ਪਾਸੇ ਇਹ ਮਸਲਾ। ਸੋ ਸਾਡੀ ਸਮਰੱਥਾ ਭਾਵੇਂ ਘੱਟ ਆ, ਅਸੀਂ ਅੱਡ-ਅੱਡ ਫਰੰਟਾਂ ਦੇ ਉੱਤੇ ਸਾਨੂੰ ਲੜਨਾ ਪੈ ਰਿਹਾ, ਅਸੀਂ ਆਪਣੀ ਗੱਲ ਕੌਮ ਦੀ ਸੇਵਾ ਜਿਹੜੀ ਆ ਕਰਨ ਵਿੱਚੋਂ ਪਿੱਛੇ ਨਹੀਂ ਹਟ ਰਹੇ, ਜ਼ਿੰਮੇਵਾਰੀ ਨਿਭਾ ਰਹੇ ਹਾਂ। ਗੁਰੂ ਸਾਹਿਬ ਕਿਰਪਾ ਰੱਖਣ ਸਾਡੇ ਉੱਤੇ ਵੀ, ਪੰਥ ਉੱਤੇ ਵੀ, ਕਿ ਅਸੀਂ ਕੌਮੀ ਜ਼ਿੰਮੇਵਾਰੀਆਂ ਨਿਭਾ ਸਕੀਏ। ਬਿਲਕੁਲ ਵੀਰ ਜੀ ਤੁਹਾਡੇ ਲਾਈਨ ਤੇ ਹੁੰਦੇ ਅਸੀਂ ਵੀ ਅਗਰ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਦੇ ਕੋਈ ਹੋਰ ਸਾਨੂੰ ਵੇਖ ਰਹੇ ਨੇ, ਸੁਣ ਰਹੇ ਨੇ, ਸਰ ਪਲੀਜ਼ ਸਾਡੀ ਬੇਨਤੀ ਪ੍ਰਵਾਨ ਕਰੋ ਕਿ ਜਿਨ੍ਹਾਂ ਨੇ ਸਾਡੇ 10ਵੇਂ ਪਾਤਸ਼ਾਹ ਦੀ ਏਦਾਂ ਬੇਅਦਬੀ ਕੀਤੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਉਹਨਾਂ ਤਾਂ ਕਿ ਐਸਾ ਸਬਕ ਦਿੱਤਾ ਜਾ ਕੇ ਉਹਨੂੰ ਸਾਰੀ ਉਮਰ ਇਹਨਾਂ ਨੂੰ ਯਾਦ ਰਵੇ ਅਕਾਲੀ ਲੀਡਰਾਂ ਦੇ ਨੂੰ। ਤਾਂ ਇਸੇ ਨਾਲ ਅਸੀਂ ਵੀਰ ਜੀ ਤੁਹਾਡੇ ਕੋਲ ਵੀ ਇਜਾਜ਼ਤ ਲੈਣੇ ਕਿਉਂਕਿ ਸਾਡਾ ਹੁਣ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਇਸੇ ਤਰ੍ਹਾਂ ਸਮੇਂ ਅਸੀਂ ਤੁਹਾਡੇ ਵਿਚਾਰ ਸਿੱਖ ਸੰਗਤਾਂ ਦੇ ਨਾਲ ਸ਼ੇਅਰ ਕਰਦੇ ਰਹਾਂਗੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ ਇੱਥੇ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।